ਜੀ। ਅਗਲੀ ਖਬਰ ਵੱਲ ਚਲੀਏ ਬੇਕਰਸਫੀਲਡ ਤੋਂ ਆ ਰਹੀ ਆ। ਬੇਕਰਸਫੀਲਡ ਦੇ ਵਿੱਚ ਕਰਨ ਕਾਉਂਟੀ 'ਚ ਕਹਿੰਦੇ ਪਹਿਲਾ ਪੰਜਾਬੀ ਸਕੂਲ ਓਪਨ ਹੋਇਆ ਹੈਗਾ। ਖਾਲਸਾ ਸਕੂਲ ਜਿਹਨੂੰ ਆਪਾਂ ਕਹਿ ਸਕਦੇ ਹਾਂ। ਇਹ ਗੁਰਦੁਆਰਾ ਸਾਹਿਬ ਗੁਰੂ ਅੰਗਦ ਦਰਬਾਰ ਉਹਦੇ ਵਿੱਚ ਇਸ ਸਕੂਲ ਦਾ ਨਾਮ ਗੁਰੂ ਅੰਗਦ ਦਰਬਾਰ ਖਾਲਸਾ ਸਕੂਲ ਰੱਖਿਆ ਗਿਆ ਆ। ਸੋ ਪਹਿਲੀ ਵਾਰੀ ਕਹਿੰਦੇ ਵੀ 200 ਦੇ ਕਰੀਬ ਸਟੂਡੈਂਟਸ ਇੱਥੇ ਐਨਰੋਲਡ ਹੋਏ ਆ। 200 ਦੇ ਕਰੀਬ ਬੱਚੇ ਐਡਮਿਸ਼ਨ ਲੈਣਗੇ ਆਪਣੀ ਪੰਜਾਬੀ ਤੇ ਸਿੱਖੀ ਨੂੰ ਸਿੱਖਣ ਦੇ ਲਈ। 10 ਤੋਂ 15 ਦੇ ਕਰੀਬ ਵਾਕ-ਇਨਸ ਵੀ ਉੱਥੇ ਆਏ ਆ, ਜੋ ਉੱਥੇ ਦੇ ਐਡਮਿਨਿਸਟ੍ਰੇਸ਼ਨ ਟੀਮ ਦੇ ਹੈਡ ਹਰਪਿੰਦਰ ਸਿੰਘ ਆ, ਉਹਨਾਂ ਨੇ ਲੋਕਲ ਇੱਕ ਰੇਡੀਓ ਸਟੇਸ਼ਨ ਆ ਉਸ ਨੂੰ ਦੱਸਿਆ। ਕਹਿੰਦੇ ਵੀ ਇਸ ਕਾਉਂਟੀ ਦਾ ਪਹਿਲਾ ਸਿੱਖ ਸੰਡੇ ਸਕੂਲ ਹੋਊਗਾ। ਇਹਦਾ ਮੇਨ ਮਕਸਦ ਪੰਜਾਬੀ ਲੈਂਗੁਏਜ ਨੂੰ ਪੜ੍ਹਾਉਣਾ ਤੇ ਹਿਸਟਰੀ ਤੇ ਕਲਚਰ ਜੋ ਸਿੱਖਾਂ ਦਾ ਹੈਗਾ ਆ ਉਸ ਦੇ ਬਾਰੇ ਦੱਸਣਾ। ਸੋ ਇਹ ਸਕੂਲ ਗੁਰਦੁਆਰਾ ਸਾਹਿਬ ਗੁਰੂ ਅੰਗਦ ਦਰਬਾਰ ਜੋ ਸਾਊਥ ਵੈਸਟ ਬੇਕਰਸਫੀਲਡ ਦੇ ਵਿੱਚ ਆ, ਸਟਾਈਨ ਰੋਡ ਦੇ ਉੱਤੇ ਹੈਗਾ ਤੇ ਹਰ ਐਤਵਾਰ ਨੂੰ ਉੱਥੇ ਕਲਾਸਿਸ ਲੱਗਣਗੀਆਂ। ਜੀ, ਸੋ ਇੱਦਾਂ ਦੇ ਹਰਜੋਤ ਸਿੰਘ ਜੀ ਕਾਫੀ ਜਿਹੜੇ ਸਕੂਲਸ ਹੋਰ ਕਈ ਥਾਵਾਂ ਦੇ ਉੱਤੇ ਜਿਹੜੇ ਚੱਲ ਰਹੇ ਆ, ਜਿੱਥੇ ਪੰਜਾਬੀ ਤੇ ਸਿੱਖੀ ਦੀਆਂ ਕਲਾਸਿਸ ਵਗੈਰਾ ਲੱਗਦੀਆਂ। ਸੋ ਇੱਕ ਚੰਗੀ ਪਹਿਲ ਕਦਮੀ, ਚੰਗੀ ਕੋਸ਼ਿਸ਼ ਆ ਵੀ ਇਹ ਇੱਧਰ ਨੂੰ ਵਧਿਆ ਆ। ਜੀ। ਅਗਲੀ ਖਬਰ ਵੱਲ ਚਲੀਏ ਬੇਕਰਸਫੀਲਡ ਤੋਂ ਆ ਰਹੀ ਆ। ਬੇਕਰਸਫੀਲਡ ਦੇ ਵਿੱਚ ਕਰਨ ਕਾਉਂਟੀ 'ਚ ਕਹਿੰਦੇ ਪਹਿਲਾ ਪੰਜਾਬੀ ਸਕੂਲ ਓਪਨ ਹੋਇਆ ਹੈਗਾ। ਖਾਲਸਾ ਸਕੂਲ ਜਿਹਨੂੰ ਆਪਾਂ ਕਹਿ ਸਕਦੇ ਹਾਂ। ਇਹ ਗੁਰਦੁਆਰਾ ਸਾਹਿਬ ਗੁਰੂ ਅੰਗਦ ਦਰਬਾਰ ਉਹਦੇ ਵਿੱਚ ਇਸ ਸਕੂਲ ਦਾ ਨਾਮ ਗੁਰੂ ਅੰਗਦ ਦਰਬਾਰ ਖਾਲਸਾ ਸਕੂਲ ਰੱਖਿਆ ਗਿਆ ਆ। ਸੋ ਪਹਿਲੀ ਵਾਰੀ ਕਹਿੰਦੇ ਵੀ 200 ਦੇ ਕਰੀਬ ਸਟੂਡੈਂਟਸ ਇੱਥੇ ਐਨਰੋਲਡ ਹੋਏ ਆ। 200 ਦੇ ਕਰੀਬ ਬੱਚੇ ਐਡਮਿਸ਼ਨ ਲੈਣਗੇ ਆਪਣੀ ਪੰਜਾਬੀ ਤੇ ਸਿੱਖੀ ਨੂੰ ਸਿੱਖਣ ਦੇ ਲਈ। 10 ਤੋਂ 15 ਦੇ ਕਰੀਬ ਵਾਕ-ਇਨਸ ਵੀ ਉੱਥੇ ਆਏ ਆ, ਜੋ ਉੱਥੇ ਦੇ ਐਡਮਿਨਿਸਟ੍ਰੇਸ਼ਨ ਟੀਮ ਦੇ ਹੈਡ ਹਰਪਿੰਦਰ ਸਿੰਘ ਆ, ਉਹਨਾਂ ਨੇ ਲੋਕਲ ਇੱਕ ਰੇਡੀਓ ਸਟੇਸ਼ਨ ਆ ਉਸ ਨੂੰ ਦੱਸਿਆ। ਕਹਿੰਦੇ ਵੀ ਇਸ ਕਾਉਂਟੀ ਦਾ ਪਹਿਲਾ ਸਿੱਖ ਸੰਡੇ ਸਕੂਲ ਹੋਊਗਾ। ਇਹਦਾ ਮੇਨ ਮਕਸਦ ਪੰਜਾਬੀ ਲੈਂਗੁਏਜ ਨੂੰ ਪੜ੍ਹਾਉਣਾ ਤੇ ਹਿਸਟਰੀ ਤੇ ਕਲਚਰ ਜੋ ਸਿੱਖਾਂ ਦਾ ਹੈਗਾ ਆ ਉਸ ਦੇ ਬਾਰੇ ਦੱਸਣਾ। ਸੋ ਇਹ ਸਕੂਲ ਗੁਰਦੁਆਰਾ ਸਾਹਿਬ ਗੁਰੂ ਅੰਗਦ ਦਰਬਾਰ ਜੋ ਸਾਊਥ ਵੈਸਟ ਬੇਕਰਸਫੀਲਡ ਦੇ ਵਿੱਚ ਆ, ਸਟਾਈਨ ਰੋਡ ਦੇ ਉੱਤੇ ਹੈਗਾ ਤੇ ਹਰ ਐਤਵਾਰ ਨੂੰ ਉੱਥੇ ਕਲਾਸਿਸ ਲੱਗਣਗੀਆਂ। ਜੀ, ਸੋ ਇੱਦਾਂ ਦੇ ਹਰਜੋਤ ਸਿੰਘ ਜੀ ਕਾਫੀ ਜਿਹੜੇ ਸਕੂਲਸ ਹੋਰ ਕਈ ਥਾਵਾਂ ਦੇ ਉੱਤੇ ਜਿਹੜੇ ਚੱਲ ਰਹੇ ਆ, ਜਿੱਥੇ ਪੰਜਾਬੀ ਤੇ ਸਿੱਖੀ ਦੀਆਂ ਕਲਾਸਿਸ ਵਗੈਰਾ ਲੱਗਦੀਆਂ। ਸੋ ਇੱਕ ਚੰਗੀ ਪਹਿਲ ਕਦਮੀ, ਚੰਗੀ ਕੋਸ਼ਿਸ਼ ਆ ਵੀ ਇਹ ਇੱਧਰ ਨੂੰ ਵਧਿਆ ਆ। ਲੋਕਲ ਕਾਂਗਰਸ ਪਰਸਨ ਜਿਹੜੇ ਹੈਗੇ ਨੇ ਐਸ਼ ਕਾਲੜਾ, ਉਹਨਾਂ ਨੇ ਅੱਜ ਹਾਊਸ ਦੇ ਵਿੱਚ ਇੱਕ ਰੈਜ਼ੋਲੂਸ਼ਨ 115 ਲੈ ਕੇ ਆਂਦਾ ਕੱਲ, ਜਿਸ ਦੇ ਨਾਲ ਜਿਹੜਾ ਸਿੱਖੀਜ਼ਮ ਆ ਇਹ ਧਰਮ ਆ, ਇਸ ਨੂੰ ਇੱਕ ਡਿਸਟਿੰਕਟ ਐਥਨਿਕ ਤੇ ਰਿਲੀਜੀਅਸ ਮਾਈਨੋਰਿਟੀ ਦੇ ਵਜੋਂ ਮਾਨਤਾ ਮਿਲੇਗੀ, ਰੈਕੋਗਨਾਈਜ਼ ਜਿਹੜਾ ਉਹ ਕੀਤਾ ਜਾਊਗਾ। ਤੇ ਸਿੱਖ ਭਾਈਚਾਰੇ ਦਾ ਕੈਲੀਫੋਰਨੀਆ ਦੀ ਸਟੇਟ ਦੇ ਲਈ ਤੇ ਨੇਸ਼ਨ ਦੇ ਵਿੱਚ ਜੋ ਯੋਗਦਾਨ ਰਿਹਾ ਆ, ਉਸ ਨੂੰ ਰੈਕੋਗਨਾਈਜ਼ ਕੀਤਾ ਗਿਆ। ਕੈਲੀਫੋਰਨੀਆ ਦੇ ਸਟੇਟ ਅਸੈਂਬਲੀ ਮੈਨ ਨੇ ਐਸ਼ ਕਾਲੋਰਾ ਬੇ ਏਰੀਏ ਤੋਂ ਇਹਨਾਂ ਨੇ HR 115 ਜਿਹੜੇ ਹਾਊਸ ਰੈਜ਼ੋਲੂਸ਼ਨ ਦੇ ਤਹਿਤ ਸਿੱਖੀ ਨੂੰ ਇੱਕ ਵੱਖਰੇ ਐਥਨਿਕ ਤੇ ਰਿਲੀਜੀਅਸ ਮਾਈਨੋਰਿਟੀ ਦੇ ਵਜੋਂ ਮਾਨਤਾ ਦਿਵਾਉਣ ਦੀ ਇਸ ਰੈਜ਼ੋਲੂਸ਼ਨ ਦੇ ਤਹਿਤ ਕੋਸ਼ਿਸ਼ ਕਰਾਈ ਆ।